ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਯਾਕੂਬ ਦੇ ਖੱਤ ਦੇ ਵਿੱਚੋਂ ਉਹਦੇ ਪਹਿਲੇ ਬਾਬ ਦੇ ਵਿੱਚੋਂ ਤੇ ਖੁਦਾ ਦੇ ਕਲਾਮ ਦੀਆਂ ਗੱਲਾਂ ਕੁਝ ਸਿੱਖਾਂਗੇ। ਤੇ ਅਸੀਂ ਸਿੱਖਣ ਰਹੇ ਹਾਂ ਮੁਸੀਬਤ ਜਾਂ ਅਜ਼ਮੈਸ਼ ਤੇ ਬਰਕਤ। ਬਾਈਬਲ ਦੇ ਵਿੱਚ ਲਿਖਿਆ ਹੈ, ਯਾਕੂਬ ਦਾ ਆਮ ਖਤ ਉਹਦਾ ਪਹਿਲਾ ਬਾਬ ਤੇ ਉਹਦੀ 12ਵੀਂ ਆਇਤ ਤੋਂ ਮੈਂ ਪੜ੍ਹਨ ਲੱਗਾ। ਧੰਨ ਉਹ ਬੰਦਾ ਏ ਜਿਹੜਾ ਅਜ਼ਮੈਸ਼ ਸਹਿੰਦਾ ਏ, ਕਿਉਂ ਜੋ ਉਹ ਜਦੋਂ ਕਬੂਲ ਹੋਇਆ ਤੇ ਉਹਨੂੰ ਜ਼ਿੰਦਗੀ ਦਾ ਤਾਜ ਮਿਲੇਗਾ, ਜਿਹਦਾ ਖੁਦਾਵੰਦ ਆਪਣਿਆਂ ਨਾਲ ਪਿਆਰ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਤੇ ਜਦੋਂ ਕੋਈ ਅਜ਼ਮਾਇਆ ਜਾਏ ਤੇ ਇਹ ਨਾ ਆਖੇ ਭਈ ਮੇਰੀ ਇਹ ਅਜ਼ਮਾਇਸ਼ ਖੁਦਾ ਵੱਲੋਂ ਹੈ। ਖੁਦਾ ਕਿਸੇ ਨੂੰ ਨਹੀਂ ਜੇ ਅਜ਼ਮਾਉਂਦਾ, ਨਾ ਉਹ ਕਿਸੇ ਨੂੰ ਅਜ਼ਮਾਉਂਦਾ। ਹਾਂ, ਬੰਦਾ ਆਪਣੀਆਂ ਹੀ ਖਾਹਿਸ਼ਾਂ ਨਾਲ ਖਿੱਚ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਹੈ। ਤੇ ਅੱਗੇ ਅਸੀਂ 17ਵੀਂ ਆਇਤ 'ਚ ਲਿਖਿਆ ਹੈ, ਸਾਰੀਆਂ ਚੰਗੀਆਂ ਨੇਮਤਾਂ ਤੇ ਇਨਾਮ ਉੱਤੋਂ ਨੇ ਤੇ ਚਾਨਣ ਦੇ ਬਾਪ ਵੱਲੋਂ ਮਿਲਦੇ ਨੇ। ਭਰਾਓ, ਇਹ ਗੱਲਾਂ ਜਿਹੜੀਆਂ ਮੈਂ ਪੜ੍ਹੀਆਂ ਨੇ ਖੁਦਾ ਦੇ ਕਲਾਮ ਦੇ ਵਿੱਚੋਂ, ਅਸੀਂ ਇਹਨਾਂ ਤੇ ਅਗਰ ਗੌਰ ਕਰੀਏ ਨਾ, ਤੇ ਸਾਡੇ ਤੇ ਅਗਰ ਕੋਈ ਮੁਸ਼ਕਿਲ ਆਉਂਦੀ ਏ ਜਾਂ ਮੁਸੀਬਤ ਆਉਂਦੀ ਏ ਤੇ ਫਿਰ ਅਸੀਂ ਹੱਸ ਕੇ ਸਹੀਏ। ਇੱਥੇ ਲਿਖਿਆ ਕਿ ਧੰਨ ਉਹ ਬੰਦਾ ਜਿਹੜਾ ਮੁਸੀਬਤਾਂ ਨੂੰ, ਜਿਹੜਾ ਅਜ਼ਮੈਸ਼ ਨੂੰ ਸਹਿੰਦਾ ਹੈ। ਤੇ ਇਹ ਗੱਲ ਬੜੀ ਸਮਝਣ ਲਈ ਜ਼ਰੂਰੀ ਹੈ ਕਿ ਜੇ ਅਜ਼ਮੈਸ਼ ਆਵੇ ਤੇ ਅਸੀਂ ਇਹ ਨਾ ਆਖੀਏ ਕਿ ਖੁਦਾ ਵੱਲੋਂ ਆਈਏ। ਮੁਸ਼ਕਿਲ ਆਵੇ ਤੇ ਇਹ ਨਾ ਆਖੀਏ ਖੁਦਾ ਦੀ ਮਰਜ਼ੀ। ਖੁਦਾ ਕਿਸੇ ਤੇ ਮੁਸੀਬਤ ਨਹੀਂ ਆਉਂਦਾ, ਬੰਦਾ ਆਪ ਫਸਦਾ ਤੇ ਅਜ਼ਮੈਸ਼ ਚੋਂ ਨਿਕਲਦਾ ਹੈ, ਮੁਸ਼ਕਿਲਾਤ ਚੋਂ ਨਿਕਲਦਾ ਹੈ। ਜ਼ਰਾ ਗੌਰ ਨਾਲ ਸੁਣੋ। ਇੱਕ ਬੱਚਾ, ਇੱਕ ਬਾਲ ਜਦੋਂ ਅਸੀਂ ਸਕੂਲੇ ਦਾਖਲ ਕਰਾਉਂਦੇ ਹਾਂ ਤੇ ਜਦੋਂ ਉਹ ਪੜ੍ਹਦਾ ਤੇ ਆਪਣੀ ਕਲਾਸ ਦਾ ਇਮਤਿਹਾਨ ਦਿੰਦਾ, ਆਪਣੀ ਜਮਾਤ ਦਾ, ਤੇ ਜਦੋਂ ਪਾਸ ਹੁੰਦਾ ਤੇ ਫਿਰ ਅਗਲੀ ਕਲਾਸ 'ਚ ਜਾਂਦਾ। ਤੇ ਜੇ ਉਹ ਇਮਤਿਹਾਨ ਨਾ ਦੇਵੇ ਤੇ ਪਾਸ ਹੋ ਕੇ ਅਗਲੀ ਕਲਾਸ 'ਚ ਜਾ ਸਕਦਾ, ਉਹਦੀ ਤਰੱਕੀ ਹੋ ਸਕਦੀ ਹੈ, ਉਹ ਅੱਗੇ ਵੱਧ ਸਕਦਾ। ਇਹੋ ਹੀ ਹਾਲ ਇਮਾਨਦਾਰ ਦੀ ਜ਼ਿੰਦਗੀ ਦਾ ਹੈ ਕਿ ਇਮਾਨਦਾਰ ਜਦੋਂ ਖੁਦਾ ਦੇ ਨਾਲ ਚੱਲਦਾ ਹੈ ਤੇ ਉਹ ਅਜ਼ਮਾਇਆ ਜਾਂਦਾ ਹੈ, ਤੇ ਜਦੋਂ ਉਹ ਮੁਸ਼ਕਲਾਤ ਚੋਂ ਨਿਕਲਦਾ ਹੈ ਤੇ ਫਿਰ ਖੁਸ਼ੀ ਹੁੰਦੀ ਹੈ, ਫਿਰ ਬਰਕਤ ਉਹਨੂੰ ਮਿਲਦੀ ਹੈ, ਫਿਰ ਅਗਲੀ ਕਲਾਸ 'ਚ ਜਾਂਦਾ ਹੈ ਤੇ ਉਹ ਵੱਧਦਾ ਹੈ, ਈਮਾਨ 'ਚ ਵੀ ਮਜ਼ਬੂਤ ਹੁੰਦਾ ਹੈ ਤੇ ਮਾਲੀ ਤੌਰ ਤੇ ਵੀ ਮਜ਼ਬੂਤ ਹੁੰਦਾ ਹੈ, ਰੂਹਾਨੀ ਤੌਰ ਤੇ ਵੀ ਮਜ਼ਬੂਤ ਹੁੰਦਾ ਹੈ ਤੇ ਖੁਦਾ ਦੇ ਵਿੱਚ ਵੱਧਦਾ ਹੈ। ਕਿਉਂ? ਇਸ ਲਈ ਕਿ ਯਾਕੂਬ ਸਿਖਾਣ ਡਿਆ ਹੈ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਯਾਕੂਬ ਖਤ ਲਿਖ ਕੇ ਸਮਝਾਣ ਡਿਆ, ਭਰਾਓ ਗੌਰ ਕਰੋ, ਜੇ ਮੁਸ਼ਕਲਾਤ ਆਉਂਦੀਆਂ ਨੇ, ਜੇ ਮੁਸੀਬਤਾਂ ਆਉਂਦੀਆਂ ਨੇ ਤੇ ਖੁਸ਼ੀ ਖੁਸ਼ੀ ਸਵੋ ਤੇ ਅਗਲੇ ਸਬਰ ਲਈ, ਉਹ ਸਬਰ ਕਰੋ ਤੇ ਅਗਲੇ ਵਕਤ ਲਈ ਤਿਆਰ ਹੋਵੋ, ਜਿਹੜੀ ਬਰਕਤ ਲੈਣ ਵਾਲੀ ਹੈ, ਜਿਹੜੀ ਬਰਕਤ ਮਿਲਣ ਵਾਲੀ ਹੈ। ਇਸ ਲਈ ਕਿ ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ ਹੈ ਤੇ ਹਰ ਮੁਸ਼ਕਲ ਤੋਂ ਬਾਅਦ ਮੁਸ਼ਕਲ ਵਕਤ ਲੰਘ ਜਾਂਦਾ ਹੈ ਤੇ ਉਸ ਤੋਂ ਬਾਅਦ ਬਰਕਤ ਵੀ ਆਉਂਦੀ ਹੈ। ਉਹ ਜਿੰਨੀ ਵੱਡੀ ਮੁਸ਼ਕਲ ਹੋਏਗੀ ਉਨੀ ਵੱਡੀ ਬਰਕਤ ਮਿਲਦੀ ਹੈ। ਤੇ ਜ਼ਰਾ ਗੌਰ ਨਾਲ ਸੁਣੋ, ਖੁਦਾ ਦਾ ਕਲਾਮ ਦੱਸਦਾ ਖੁਦਾ ਜਦੋਂ ਬਰਕਤ ਦਿੰਦਾ ਹੈ ਤੇ ਉਹ ਬਰਕਤ ਨਾ ਚੜ੍ਹਦੇ ਪਾਸੇ ਆਉਂਦੀ ਹੈ ਤੇ ਨਾ ਲਹਿੰਦੇ ਪਾਸੇ ਆਉਂਦੀ ਹੈ ਤੇ ਨਾ ਦੱਖਣ ਪਾਸੇ ਆਉਂਦੀ ਹੈ। ਖੁਦਾ ਦੀ ਬਰਕਤ ਹਮੇਸ਼ਾ ਪਹਾੜ ਵਾਲੇ ਪਾਸੇ ਆਉਂਦੀ ਹੈ ਤੇ ਪਹਾੜ ਤੇ ਚੜ੍ਹਨਾ ਮੁਸ਼ਕਲਾਤ ਦਾ ਦੌਰ ਹੈ। ਮੁਸ਼ਕਲਾਂ ਚੜਾਂਗੇ ਤੇ ਉੱਚੇ ਹੁੰਦੇ ਜਾਵਾਂਗੇ, ਤੇ ਜੇ ਮੁਸ਼ਕਲਾਂ ਨਹੀਂ ਸਵਾਂਗੇ
ਤੇ ਉੱਚੇ ਕਿੱਥੋਂ ਹੋਵਾਂਗੇ। ਤੇ ਜੇ ਕਹੀਏ ਆਓ ਸਾਨੂੰ ਇਸ ਮੁਸ਼ਕਲਾਂ ਚੋਂ ਕੱਢੋ, ਇੱਥੋਂ ਕੱਢ ਕੇ ਪਾਸੇ ਕਰ ਦੇਵੋ, ਸਾਈਡ ਤੇ ਕਰ ਦੇਵੋ, ਅਸੀਂ ਅੱਗੇ ਨਾ ਵਧੀਏ, ਅਸੀਂ ਤਰੱਕੀ ਨਾ ਕਰੀਏ, ਤੇ ਅਸੀਂ ਬੁਲੰਦੀ ਤੇ ਨਾ ਜਾਈਏ, ਤੇ ਅਸੀਂ ਸਰਫਰਾਜ਼ੀ ਨਾ ਪਾਈਏ, ਤੇ ਫਿਰ ਇੱਥੇ ਹੀ ਰਹਿੰਦੇ ਹੋ। ਫਿਰ ਅੱਗੇ ਵਧਣ ਦੀ ਕੀ ਲੋੜ ਹੈ। ਉਹ ਜੇ ਖੁਦਾ 'ਚ ਅੱਗੇ ਵਧਣਾ ਹੈ, ਜੇ ਜ਼ਿੰਦਗੀ 'ਚ ਅੱਗੇ ਵਧਣਾ ਹੈ, ਖੁਦਾ 'ਚ ਤਰੱਕੀ ਕਰਨੀ ਹੈ, ਦੁਨੀਆ 'ਚ ਤਰੱਕੀ ਕਰਨੀ ਹੈ, ਤੇ ਸਾਨੂੰ ਮੁਸ਼ਕਲਾਤ ਸਹਿਣੀਆਂ ਪੈਣਗੀਆਂ ਕਿ ਇਹਨਾਂ ਮੁਸ਼ਕਲਾਤ ਤੋਂ ਬਾਅਦ ਬਰਕਤ ਮਿਲਦੀ ਹੈ। ਜਿੰਨੀਆਂ ਮੁਸ਼ਕਲਾਤ ਸਹਿੰਦੇ ਜਾਵਾਂਗੇ, ਜਿੰਨਾ ਪਹਾੜ ਤੇ ਚੜ੍ਹਦੇ ਜਾਵਾਂਗੇ, ਓਨੇ ਹੀ ਉੱਚੇ ਹੁੰਦੇ ਜਾਵਾਂਗੇ, ਓਨੇ ਹੀ ਸਰਫਰਾਜ਼ ਹੁੰਦੇ ਜਾਵਾਂਗੇ, ਓਨੀ ਬਰਕਤ ਪਾਉਂਦੇ ਜਾਵਾਂਗੇ। ਤੇ ਜੇ ਅਸੀਂ ਸਰਫਰਾਜ਼ੀ ਨਹੀਂ ਲੈਣਾ ਚਾਹੁੰਦੇ, ਅਸੀਂ 2 ਦੂਣੀ 2 ਹੀ ਰਹਿਣਾ ਚਾਹੁੰਦੇ ਆ, ਤੇ ਫਿਰ ਬੈਠੇ ਰਹੋ। ਫਿਰ ਨਾ ਤੁਹਾਨੂੰ ਕੋਈ ਤਾਜ ਮਿਲਣਾ, ਕਿਉਂ ਬੁਲੰਦੀ ਤੇ ਜਾਵਾਂਗੇ ਤੇ ਤਾਜ ਮਿਲੇਗਾ, ਤੇ ਜੇ ਬੁਲੰਦੀ ਤੇ ਨਹੀਂ ਜਾਵਾਂਗੇ ਤੇ ਤਾਜ ਕਿੱਥੋਂ ਮਿਲੇਗਾ। ਫਿਰ ਅਸੀਂ ਉੱਥੇ ਥੱਲੇ ਰਹੀਏ ਤੇ ਅਬਲੀਸੀ ਕੁਵਤਾਂ, ਸ਼ੈਤਾਨੀ ਤਾਕਤਾਂ, ਦੁਨੀਆਦਾਰੀ ਦੀਆਂ ਜਿੰਨੀਆਂ ਉਹ ਚੀਜ਼ਾਂ ਨੇ ਸਾਰੀਆਂ ਸਾਨੂੰ ਦਬਾ ਰੱਖਣਗੀਆਂ, ਤੇ ਫਿਰ ਨਾ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਹੈ, ਤੇ ਨਾ ਅਸੀਂ ਖੁਦਾ ਤੇ ਈਮਾਨ ਰੱਖਣੇ ਆ। ਖੁਦਾ ਚਾਹੁੰਦਾ ਹੈ ਕਿ ਅਸੀਂ ਦੁਨੀਆ ਤੋਂ ਉੱਤੇ ਹੋਈਏ, ਉੱਚੇ ਹੋਈਏ। ਜ਼ਰਾ ਥੋੜਾ ਜਿਹਾ ਵੇਖੀਏ, ਪਤਰਸ ਦੇ ਖੱਤ 'ਚ ਲਿਖਿਆ, ਪਹਿਲੋਂ ਤੁਸੀਂ ਕੋਈ ਕੌਮ ਨਹੀਂ ਸੀਗੇ। ਪਤਰਸ ਸਮਝਾਣ ਡਿਆ ਨਾ, ਪਹਿਲੋਂ ਤੁਸੀਂ ਕੋਈ ਕੌਮ ਨਹੀਂ ਸੀਗੇ, ਕੋਈ ਉਮਤ ਨਹੀਂ ਸੀਗੇ, ਹੁਣ ਤੁਸੀਂ ਖੁਦਾ ਦੀ ਮੁਕੱਦਸ ਕੌਮ ਹੋ, ਉਹਦੀ ਖਾਸ ਉਮਤ ਹੋ, ਸ਼ਾਹੀ ਕਾਇਨਾਤ ਦਾ ਫਿਰਕਾ ਹੋ। ਖੁਦਾ ਨੇ ਸਾਨੂੰ ਇਮਾਨਦਾਰਾਂ ਨੂੰ ਚੁਣਿਆ ਹੈ, ਤੇ ਉਹਨੇ ਖੜਾ ਕੀਤਾ, ਤੇ ਉਹਨੇ ਅੱਗੇ ਵਧਣ ਲਈ ਖੜਾ ਕੀਤਾ। ਉਸ ਜਗ੍ਹਾ ਤੇ ਰਹਿਣ ਲਈ, ਖਲੋਤੇ ਰਹਿਣ ਲਈ ਖੜਾ ਨਹੀਂ ਕੀਤਾ। ਉਹ ਕਹਿੰਦਾ ਆਓ ਜ਼ਿੰਦਗੀ ਦੀ ਦੌੜ ਦੇ ਵਿੱਚ ਅੱਗੇ ਵਧੋ, ਤੇ ਦੌੜੋ ਤੇ ਕਾਮਯਾਬ ਹੋਵੋ। ਰੁਕਿਆ ਰਹਿਣਾ ਆਪਣੇ ਆਪ ਨੂੰ ਬਰਬਾਦ ਕਰਨਾ ਹੈ। ਤੇ ਅਸੀਂ ਰੂਹਾਨੀ ਤੌਰ ਤੇ ਅੱਗੇ ਵਧੀਏ, ਤੇ ਮੁਸੀਬਤਾਂ ਵੀ ਸਹਿੰਦੇ ਜਾਈਏ, ਮੁਸ਼ਕਲਾਤ ਵੀ ਸਹਿੰਦੇ ਜਾਈਏ, ਤੇ ਸਰਫਰਾਜ਼ੀ ਵੀ ਪਾਉਂਦੇ ਜਾਈਏ, ਕਿ ਜਿੰਨਾ ਅਸੀਂ ਚੜ੍ਹਦੇ ਜਾਵਾਂਗੇ ਸਰਫਰਾਜ਼ੀ ਪਾਉਂਦੇ ਜਾਵਾਂਗੇ ਤੇ ਉੱਚੇ ਹੁੰਦੇ ਜਾਵਾਂਗੇ। ਤੇ ਖੁਦਾ ਇਸੇ ਤਰ੍ਹਾਂ ਹੀ ਸਾਨੂੰ ਉੱਚੀਆਂ ਕਰਨਾ ਚਾਹੁੰਦਾ ਹੈ। ਖੁਦਾ ਸਾਨੂੰ ਨੀਵੀਆਂ ਨਹੀਂ ਰਹਿਣਾ ਚਾਹੁੰਦਾ। ਸਰਫਰਾਜ਼ ਕਰਨਾ ਤੇ ਬਰਕਤ ਦੇਣਾ, ਇਹ ਖੁਦਾ ਦਾ ਕੰਮ ਹੈ, ਕਿ ਖੁਦਾ ਤੋਂ ਬਰਕਤ ਮਿਲਦੀ ਹੈ, ਤੇ ਬਰਕਤ ਹਮੇਸ਼ਾ ਆਸਮਾਨ ਤੋਂ ਆਉਂਦੀ ਹੈ। ਜਿੰਨੀ ਦੇਰ ਤੱਕ ਖੁਦਾ ਨਾ ਚਾਹੇ ਬਰਕਤ ਨਹੀਂ ਮਿਲਦੀ। ਤੇ ਮੁਸੀਬਤਾਂ ਚੋਂ ਗੁਜ਼ਰਾਂਗੇ, ਇਮਤਿਹਾਨਾਂ ਚੋਂ ਗੁਜ਼ਰਾਂਗੇ, ਕਾਮਯਾਬ ਹੋਵਾਂਗੇ, ਤੇ ਅੱਗੇ ਅਗਲੀ ਕਲਾਸ ਜਾਵਾਂਗੇ, ਬਰਕਤ ਪਾਵਾਂਗੇ। ਤੇ ਜੇ ਉੱਥੇ ਹੀ ਰਹਾਂਗੇ ਤਾਂ ਬਰਕਤ ਕਿੱਥੋਂ ਮਿਲਣੀ ਹੈ। ਇਸ ਵੀਡੀਓ ਨੂੰ ਅਸੀਂ ਜਾਰੀ ਰੱਖਾਂਗੇ, ਸਿੱਖਦੇ ਰਹਾਂਗੇ ਇਹਦੇ ਤੇ, ਕਿ ਮੁਸ਼ਕਲਾਤ ਆਉਂਦੀਆਂ ਨੇ ਤੇ ਖੁਦਾ ਦੀ ਸ਼ੁਕਰਗੁਜ਼ਾਰੀ ਕਰੋ, ਖੁਦਾ ਦੇ ਲਾਗੇ ਹੋ ਜਾਓ। ਚੰਗੇ ਵਕਤ 'ਚ ਵੀ ਖੁਦਾ ਦੀ ਸ਼ੁਕਰਗੁਜ਼ਾਰੀ ਕਰੋ। ਸਾਡਾ ਜੀਣਾ ਖੁਦਾਵੰਦ ਦੇ ਵਿੱਚ, ਮਰਨਾ ਖੁਦਾਵੰਦ ਦੇ ਵਿੱਚ, ਮੁਸ਼ਕਲਾਤ 'ਚ ਰਹਿਣਾ ਖੁਦਾਵੰਦ ਦੇ ਵਿੱਚ। ਤੇ ਇਹਦੇ ਨਾਲ ਇੱਕ ਖਾਸ ਗੱਲ ਦੱਸਣਾ ਚਾਹਨਾ, ਜੇ ਤੁਹਾਨੂੰ ਬੁਖਾਰ ਵੀ ਚੜੇ ਨਾ, ਤੇ ਉਹਦੇ ਲਈ ਵੀ ਖੁਦਾ ਦੀ ਸ਼ੁਕਰਗੁਜ਼ਾਰੀ ਕਰੋ। ਉਹ ਬੁਖਾਰ ਵੀ ਸਾਡੇ ਲਈ ਬੜਾ ਜ਼ਰੂਰੀ ਹੈ, ਸਾਡੇ ਫਾਇਦੇਮੰਦ ਹੈ। ਉਹਦੇ ਲਈ ਵੀ ਸ਼ੁਕਰਗੁਜ਼ਾਰੀ ਕਰਨਾ ਜ਼ਰੂਰੀ ਹੈ, ਕਿ ਜਦੋਂ ਤਪਦਾ ਜਿਸਮ ਗਰਮ ਹੁੰਦਾ ਤੇ ਬੁਖਾਰ ਚੜਿਆ ਹੁੰਦਾ, ਤੇ ਯਾਦ ਰੱਖੋ ਬਦਨ ਦੇ ਅੰਦਰੋਂ ਗੰਦੀ ਚੀਜ਼ਾਂ ਨਾਲੇ ਫਾਲਤੂ ਚਰਬੀ ਸਾਰੀ ਪਿਘਲ ਜਾਂਦੀ ਹੈ ਤੇ ਨਿਕਲ ਜਾਂਦੀ ਹੈ, ਤੇ ਬੰਦਾ ਸੈੱਟ ਹੋ ਜਾਂਦਾ, ਸਿਹਤਮੰਦ ਹੋ ਜਾਂਦਾ। ਉਹ ਖੁਦਾ ਅਗਰ ਬੁਖਾਰ ਵੀ ਆਉਣ ਦਿੰਦਾ ਨਾ ਸਾਡੇ ਤੇ ਉਹ ਵੀ ਸਾਡੇ ਲਈ ਫਾਇਦੇਮੰਦ ਹੈ। ਜੇ ਬਿਮਾਰੀ ਆਈ ਹੈ ਤੇ ਉਹਦੇ ਲਈ ਵੀ ਖੁਦਾ ਦੀ ਸ਼ੁਕਰਗੁਜ਼ਾਰੀ ਕਰੋ, ਕਿ ਬਿਮਾਰੀ ਸਾਡੇ ਤੇ ਆਈ ਹੈ, ਕੋਈ ਗੱਲ ਨਹੀਂ, ਖੁਦਾ ਇਹਨਾਂ ਮੁਸੀਬਤਾਂ ਚੋਂ ਨਿਕਲਣ ਦੀ ਤੌਫੀਕ ਦੇਵੇਗਾ। ਕਦੀ ਇਹ ਨਾ ਆਖੋ ਖੁਦਾਵੰਦ ਸਾਨੂੰ ਇਹਨਾਂ ਮੁਸੀਬਤਾਂ ਚੋਂ ਕੱਢ। ਤੁਸੀਂ ਇਹ ਕਹੋ ਖੁਦਾਵੰਦ ਇਹਨਾਂ ਮੁਸੀਬਤਾਂ ਦੇ ਵਿੱਚੋਂ, ਇਹਨਾਂ ਮੁਸ਼ਕਲਾਤ ਦੇ ਵਿੱਚੋਂ, ਇਸ ਅਜ਼ਮੈਸ਼ ਦੇ ਵਿੱਚੋਂ ਨਿਕਲਣ ਦੀ ਸਾਨੂੰ ਤੌਫੀਕ ਦੇ, ਕਿ ਅਸੀਂ ਪੂਰੇ ਉਤਰੀਏ ਤੇ ਨਿਕਲੀਏ। ਜੇ ਪੂਰੇ ਉਤਰਾਂਗੇ ਤੇ ਜ਼ਿੰਦਗੀ ਦਾ ਤਾਜ ਪਾਵਾਂਗੇ। ਤੇ ਤਾਦੀ ਯਿਸੂ ਦਾ ਖੁਦਾਵੰਦ ਦਾ ਵਾਅਦਾ, ਯਾਕੂਬ ਕਹਿੰਦਾ ਕਿ ਉਹਨੂੰ ਹੀ ਜ਼ਿੰਦਗੀ ਦਾ ਤਾਜ ਮਿਲੇਗਾ ਜਿਹੜਾ ਅਜ਼ਮੈਸ਼ 'ਚ ਪੂਰਾ ਉਤਰਦਾ। ਤੇ ਹਮੇਸ਼ਾ ਖੁਦਾ ਦੀ ਸ਼ੁਕਰਗੁਜ਼ਾਰੀ ਕਰਦੇ ਰਿਹਾ ਕਰੋ, ਤੇ ਅਜ਼ਮੈਸ਼ 'ਚ, ਮੁਸ਼ਕਲਾਤ 'ਚ ਖੁਦਾ ਦੇ ਨਾਲ ਪੂਰੇ ਉਤਰੋ, ਤੇ ਬਰਕਤਾਂ ਪਾਓ, ਤੇ ਢੇਰ ਸਾਰੀਆਂ ਬਰਕਤਾਂ ਪਾਓ। ਮੈਂ ਉਮੀਦ ਕਰਨਾ ਕਿ ਤੁਸੀਂ ਇਹ ਖੁਦਾ ਦਾ ਕਲਾਮ ਸੁਣਿਆ ਤੇ ਸਮਝਿਆ, ਤੇ ਅੱਜ ਤੋਂ ਬਾਅਦ ਤੁਸੀਂ ਇਹ ਨਹੀਂ ਆਖੋਗੇ ਕਿ ਖੁਦਾ ਸਾਨੂੰ ਮੁਸੀਬਤਾਂ ਚੋਂ ਕੱਢ, ਬਲਕਿ ਇਹ ਕਹਿਣਾ ਹੈ ਕਿ ਖੁਦਾਵੰਦ ਇਹਨਾਂ ਮੁਸੀਬਤਾਂ ਦੇ ਵਿੱਚੋਂ, ਇਸ ਅਜ਼ਮੈਸ਼ ਦੇ ਵਿੱਚੋਂ, ਇਹਨਾਂ ਮੁਸ਼ਕਲਾਤ ਚੋਂ ਨਿਕਲਣ ਦੀ ਸਾਨੂੰ ਤੌਫੀਕ ਦੇ, ਤੇ ਅਸੀਂ ਨਿਕਲੀਏ। ਸਾਨੂੰ ਹਿੰਮਤ ਦੇ ਕਿ ਅਸੀਂ ਇਹਨਾਂ ਦਾ ਮੁਕਾਬਲਾ ਕਰੀਏ, ਤਾਂ ਕਿ ਅਸੀਂ ਸੁਰਖਰੂ ਹੋ ਸਕੀਏ। ਖੁਦਾਵੰਦ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ।
ਆਮੀਨ।